ਜੋ ਅਸੀਂ ਦੀ ਗੱਲ ਕਰਦੇ ਜਾਈਏ ਟੱਕਰ ਕਾਲਸਨ ਹੁਣਾਂ ਨੇ FBI ਨੂੰ ਉਹ ਜਿਹੜਾ ਆ ਉਹ ਕਟਹਿਰੇ ਦੇ ਵਿੱਚ ਲਿਆਂਦਾ ਵੀ ਕਹਿੰਦੇ ਵੀ ਜਿਹੜੇ ਟਰੰਪ ਹੁਣਾਂ ਦਾ ਵੁੱਡ ਬੀ ਅਸੈਸਨ ਥਾਮਸ ਕ੍ਰੁਕਸ ਜਿਹੜਾ ਆ ਉਹਦੇ ਬਾਰੇ FBI ਜਿਹੜੀ ਉਹ ਝੂਠ ਬੋਲ ਰਹੀ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਟਰੰਪ ਦੀ ਅਸੈਸੀਨੇਸ਼ਨ ਅਟੈਂਪਟ ਆ ਉਸ ਦੀ ਜਿਹੜੀ ਡਿਟੇਲ ਆ ਉਸ ਨੂੰ ਕਵਰ ਅਪ ਕਰਨ ਦੇ ਵਿੱਚ ਲੱਗੀ। ਉਹਨੇ ਕਿਹਾ ਵੀ ਜਿਹੜੀ ਪਹਿਲਾਂ ਤੇ ਹੁਣ ਜਿਹੜੀ ਮੌਜੂਦਾ ਟਰੰਪ ਹੁਣਾਂ ਦੇ ਅੰਡਰ ਚੱਲ ਰਹੀ FBI ਆ ਉਹਨਾਂ ਨੇ ਵੀ ਇਸ ਦੇ ਵਿੱਚ ਝੂਠ ਬੋਲਿਆ ਦੇ ਲਾਈਡ। ਸੋ ਮਾਗਾ ਦਾ ਬਹੁਤ ਤਗੜਾ ਕੱਟੜ ਸਪੋਰਟਰ ਟੱਕਰ ਕਾਲਸਨ ਉਹ ਇਸ ਟਾਈਮ ਜਿਹੜਾ ਇੱਕ ਹਿਸਾਬ ਦੇ ਨਾਲ ਟਰਨ ਕੋਟ ਵੀ ਜਿਹੜਾ ਉਹ ਬਣਿਆ ਪਿਆ ਆ। ਉਲਟ ਵੀ ਜਿਹੜਾ ਚੱਲ ਰਿਹਾ, ਸਵਾਲ ਵੀ ਕਰ ਰਿਹਾ। ਖਾਸ ਕਰਕੇ ਇਹਦਾ ਜਿਹੜਾ ਸਟੈਂਡ ਆ ਨਾ, ਜਿਹੜੇ ਬਹੁਤ ਲੋਕ ਸਲਾਨਾ ਜਿਹੜੀ ਇਸ ਦੀ ਟੱਕਰ ਕਾਲਸਨ ਦੀ ਜਿਹੜੀ ਉਹ ਕਰ ਰਹੇ ਆ ਇਜ਼ਰਾਈਲ ਦੇ ਮਾਮਲੇ ਨੂੰ ਲੈ ਕੇ, ਕਹਿੰਦੇ ਯਾਰ ਤੁਸੀਂ ਵਿਕੇ ਪਏ ਆ, ਉਹਨਾਂ ਦੇ ਹੱਥੀਂ ਤੁਸੀਂ 100% ਵਿਕੇ ਪਏ ਆ। ਵੀ ਓਕੇ ਕਿੱਦਾਂ, ਕਹਿੰਦੇ ਉਹ ਟੈਡ ਕਰੂਜ਼ ਨੂੰ ਤੇ ਉਹਨੇ ਪੂਰਾ ਐਕਸਪੋਜ਼ ਕੀਤਾ। ਕਹਿੰਦਾ ਵੀ ਅਗਲਾ ਸਹੁੰ ਚੱਕ ਕੇ ਕਹਿੰਦਾ ਵੀ ਮੈਂ ਤਾਂ ਇਜ਼ਰਾਈਲ ਲਈ ਕੰਮ ਕਰਦਾ। ਵੀ ਅਮਰੀਕਨ ਲੋਕ ਕਿੱਥੇ ਰਹਿ ਗਏ, ਅਮਰੀਕਾ ਜਿਹੜਾ ਉਹ ਕਿੱਥੇ ਰਹਿ ਗਿਆ, ਵੀ ਉਹ ਪਿੱਛੇ ਜਿਹੜਾ ਉਹ ਕਿਉਂ ਜਿਹੜਾ ਉਹ ਚੱਲ ਗਿਆ। ਸੋ FBI ਦੇ ਬਾਬਤ ਹੁਣੇ ਰੀਸੈਂਟਲੀ ਇਸਨੇ 9/11 ਦੇ ਉੱਤੇ ਵੀ ਕਾਫੀ ਵੱਡੀਆਂ ਜਿਹੜੀਆਂ ਕੁਝ ਡਾਕੂਮੈਂਟਰੀਆਂ ਉਹ ਲਿਆਂਦੀਆਂ ਤੇ ਹੁਣ FBI ਦੇ ਬਾਬਤ ਟਰੰਪ ਹੁਣਾਂ ਨੂੰ ਜਿਹੜਾ ਮਾਰਨ ਦੀ ਬਟਲਰ ਦੇ ਵਿੱਚ ਕੋਸ਼ਿਸ਼ ਹੋਈ ਸੀ ਪੈਂਸਿਲਵੇਨੀਆ 'ਚ ਜੁਲਾਈ 2024 ਦੀ ਰੈਲੀ ਦੇ ਵਿੱਚ, ਉਸ ਤੋਂ ਜਿਹੜਾ ਉਹ ਬਾਅਦ 'ਚ ਕਹਿੰਦੇ ਵੀ FBI ਇਹੀ ਝੂਠ ਬੋਲਦੀ ਰਹੀ ਵੀ ਇਹਦਾ ਤੇ ਆਨਲਾਈਨ ਫੁੱਟਪ੍ਰਿੰਟ ਨਹੀਂ ਆ। ਹੁਣ ਗੂਗਲ ਡਰਾਈਵ ਵੀ ਇਹਦੀ ਸਾਹਮਣੇ ਆਈ ਜਿਹਦੇ ਵਿੱਚ ਕਿੰਨੀਆਂ ਜਿਹੜੀਆਂ ਉਸ ਦੀਆਂ ਵੀਡੀਓਜ਼ ਜਿਹੜੀਆਂ ਸੀਗੀਆਂ। FBI ਨੇ ਕਹਿੰਦੇ ਵੀ ਆਪਣੀ ਰੈਪਿਡ ਰਿਸਪੌਂਸ ਅਕਾਊਂਟ ਨੇ ਰਿਪਲਾਈ ਜਿਹੜਾ ਉਹ ਕਰ ਦਿੱਤਾ ਵੀ FBI ਨੈਵਰ ਸੈਡ ਥਾਮਸ ਕ੍ਰੁਕਸ ਹੈਡ ਨੋ ਆਨਲਾਈਨ ਫੁੱਟਪ੍ਰਿੰਟ ਐਵਰ। 34 ਮਿੰਟ ਦੀ ਵੀਡੀਓ ਪੋਸਟ ਕੀਤੀ ਹੈ ਐਕਸ ਦੇ ਉੱਤੇ ਕਾਲਸਨ ਨੇ, ਜਿਸ ਦੇ ਵਿੱਚ FBI ਦੁਆਰਾ ਜਿਹੜੀ ਇਨਫੋਰਮੇਸ਼ਨ ਉਸ ਬਾਬਤ ਸਾਂਝੀ ਕੀਤੀ ਗਈ ਬਾਈਡਨ ਤੇ ਟਰੰਪ ਉਹਨਾਂ ਦੇ ਪ੍ਰਸ਼ਾਸਨ ਦੇ ਅੰਡਰ ਚੱਲ ਰਹੀ ਹੈ FBI ਨੂੰ ਲੈ ਕੇ। ਉਹਨਾਂ ਨੇ ਕਿਹਾ ਵੀ ਟੋਟਲੀ ਇਹ ਇਨਕੰਪਲੀਟ ਆ ਤੇ ਮਿਸਲੀਡਿੰਗ ਜਿਹੜੀ ਉਹ ਹੈਗੀ ਆ। ਸੋ ਗਲਤ ਧਾਰਨਾ ਇਸ ਦੇ ਉਲਟ ਜਿਹੜੀ ਉਹ ਬਣਾਈ ਜਿਹੜੀ ਉਹ ਜਾ ਰਹੀ ਆ। ਸੋ ਕਹਿੰਦੇ ਵੀ ਥਾਮਸ ਕ੍ਰੁਕ 1 ਇੰਚ ਤੋਂ ਵੀ ਘੱਟ ਜਿਹੜੇ ਫਾਸਲੇ ਦੇ ਉੱਤੇ ਆ ਗਿਆ ਸੀਗਾ, ਅਮਰੀਕਾ ਨੂੰ ਜਿਹੜਾ ਉਹ ਡਿਸਟਰੋਏ ਕਰਨ ਦੇ ਜਿਹੜੇ ਉਹ ਲਾਗੇ ਆ ਗਿਆ ਸੀਗਾ ਤੇ ਅਜੇ ਤੱਕ 1.5 ਸਾਲ ਹੋ ਗਿਆ ਆ ਤੇ ਆਪਾਂ ਨੂੰ ਉਸ ਦੇ ਬਾਰੇ ਅਜੇ ਤੱਕ ਵੀ ਕੁਝ ਵੀ ਨਹੀਂ ਪਤਾ ਹੈਗਾ। ਸੋ ਕ੍ਰੁਕਸ ਜਿਹੜਾ ਕਿ ਰਜਿਸਟਰਡ ਰਿਪਬਲਿਕਨ ਸੀ, ਉਸ ਨੇ ਬਟਲਰ ਪੈਂਸਿਲਵੇਨੀਆ ਦੇ ਵਿੱਚ ਜਿੱਥੇ ਟਰੰਪ ਹੁਣੀ ਭਾਸ਼ਣ ਦੇ ਰਹੇ ਸੀਗੇ ਜੁਲਾਈ 2024 ਦੇ ਵਿੱਚ, ਉਹਦੇ ਰੂਫਟਾਪ ਦੇ ਉੱਤੇ ਚੜ੍ਹ ਕੇ ਗੋਲੀ ਜਿਹੜੀ ਉਹ ਮਾਰੀ। ਇਸੇ ਤਰੀਕੇ ਦੇ ਨਾਲ ਰੂਫਟਾਪ ਦੇ ਉੱਤੇ ਗੋਲੀ ਚੜ੍ਹ ਕੇ ਮਾਰਨ ਵਾਲਿਆਂ ਦੇ ਵਿੱਚ ਚਾਰਲੀ ਕਰਕ ਦਾ ਨਾਮ ਜਿਹੜਾ ਉਹ ਸ਼ਾਮਲ ਹੋ ਗਿਆ। ਉਸ ਨੂੰ ਅਸੈਸੀਨੇਟ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਸੀਗਾ। ਉਹ ਵੀ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਬਹੁਤ ਉਲਝਿਆ ਪਿਆ ਆ। ਉਹਦੇ ਵਿੱਚ ਜਿਹੜੀ ਕੈਂਡਸ ਓਵਨਸ ਹੈਗੀ ਆ ਉਹ ਕੱਟੜ ਰਿਪਬਲਿਕਨ ਜਿਹੜੀ ਉਹ ਰਹੀ ਆ, ਉਹ ਬਹੁਤ ਐਕਸਪੋਜ਼ ਜਿਹੜੀ ਉਸ ਦੇ ਵਿੱਚ ਕਰ ਰਹੀ ਆ। ਉਹ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਉਹ ਜਿਹੜੀ ਐਲੀਗੇਸ਼ਨਸ ਜਿਹੜੀ ਉਹ ਲਾ ਰਹੀ ਆ ਵੀ ਇਹ ਤਾਂ ਸਾਰਾ ਕੰਮ ਹੀ ਜਿਹੜੀ ਉਹਦੀ ਘਰ ਵਾਲੀ ਦਾ ਜਿਹੜਾ ਉਹ ਹੋ ਸਕਦਾ। ਇੱਥੋਂ ਤੱਕ ਵੀ ਜਿਹੜੀਆਂ ਗੱਲਾਂ ਆ ਉਸ ਪਾਸੇ ਵੱਲ ਨੂੰ ਫਿੰਗਰ ਪੁਆਇੰਟ ਜਿਹੜੇ ਉਹ ਹੋ ਰਹੇ ਆ। ਪਰ ਇਹ ਆ ਵੀ ਇਹਨਾਂ ਦੇ ਹੀ ਆਪਣੇ ਜਿਹੜੇ ਸਪੋਰਟਰ ਜਿਹੜੇ ਇੱਕ ਟਾਈਮ ਦੇ ਉੱਤੇ ਟਰੰਪ ਹੋਣਾ ਦੇ ਲਈ ਬਹੁਤ ਤਗੜੇ ਜਿਹੜੇ ਸਪੋਰਟਰ ਰਹੇ ਆ, ਉਹੀ ਜਿਹੜੇ ਸਵਾਲ ਨਾਲ ਦੇ ਨਾਲ ਜਿਹੜਾ ਉਹ ਕਰ ਰਹੇ ਆ। ਤੇ ਹੁਣ FBI ਨੂੰ ਜਿਹੜਾ ਆ ਕੇ ਜਿਹੜਾ ਆ ਉਹ ਕਹਿਣਾ ਪਿਆ ਆ ਵੀ ਨਹੀਂ ਅਸੀਂ ਅਜੇ ਤੱਕ ਕੁਝ ਵੀ ਝੂਠ ਨਹੀਂ ਬੋਲਿਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਵੀ ਬਿਊਰੋ ਦੀ ਜਿਹੜੀ ਇਨਵੈਸਟੀਗੇਸ਼ਨ ਆ ਥਾਮਸ ਕ੍ਰੁਕਸ ਦੇ ਬਾਬਤ ਜਦ ਟੱਕਰ ਕਾਲਸਨ ਨੇ FBI ਦੇ ਉੱਤੇ ਦੋਸ਼ ਲਾਏ ਸੀ, ਉਸ ਤੋਂ ਬਾਅਦ ਦੇ ਵਿੱਚ ਆ ਕੇ ਜਿਹੜਾ ਉਹ ਕਿਹਾ ਆ ਵੀ ਅਸੀਂ 480 FBI ਦੇ ਇੰਪਲੋਈ ਲਾਏ ਆ। ਕ੍ਰੁਕ ਦੀ ਲਿਮਿਟਿਡ ਆਨਲਾਈਨ ਤੇ ਇਨ ਪਰਸਨ ਜਿਹੜੀ ਉਹ ਇੰਟਰੈਕਸ਼ਨ ਸੀਗੀਆਂ ਤੇ ਅਟੈਕ ਜਿਹੜਾ ਆ ਉਸਨੇ ਇਕੱਲਿਆਂ ਕੀਤਾ ਸੀਗਾ ਤੇ ਕਿਸੇ ਨੂੰ ਵੀ ਜਿਹੜੀ ਜਾਣਕਾਰੀ ਉਹ ਇਸ ਦੇ ਬਾਬਤ ਜਿਹੜੀ ਉਹ ਨਹੀਂ ਜਿਹੜੀ ਉਹ ਦਿੱਤੀ ਹੈਗੀ। ਸੋ ਹੁਣ ਦੇਖਦੇ ਆ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ। ਸੋ ਸਵਾਲ ਕਈ ਜਿਹੜੇ ਟੱਕਰ ਕਾਲਸਨ ਨੇ ਨਵੇਂ ਜਿਹੜੇ ਇਸ ਬਾਬਤ ਇਨਵੈਸਟੀਗੇਸ਼ਨ ਨੂੰ ਲੈ ਕੇ ਖੜੇ ਕਰ ਦਿੱਤੇ ਨੇ। ਜਿੱਥੇ ਆਪਾਂ ਬਹੁਤ ਗੱਲਾਂ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਵਿਰੋਧ ਵੀ ਕਰਦੇ ਹਾਂ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਨੇ ਵਧੀਆ ਵੀ ਕੀਤੀਆਂ ਹੈਗੀਆਂ। ਜਿਸ ਤਰ੍ਹਾਂ ਆਪਾਂ ਬਾਰਡਰ ਦੀ ਗੱਲ ਕਰਦੇ ਹਾਂ, ਇਸ ਵੇਲੇ ਆਲਮੋਸਟ ਜ਼ੀਰੋ ਕ੍ਰਾਸਿੰਗ ਹੈਗੀ ਆ, ਚਾਹੇ ਉਹ ਸਦਰਨ ਬਾਰਡਰ ਆ ਚਾਹੇ ਦੂਸਰਾ ਬਾਰਡਰ ਆ। ਅੱਜ ਇੱਕ ਖਬਰ ਆ ਰਹੀ ਆ ਵੀ ਜਿੰਨੇ ਵੀ ਜਿਹੜੇ ਸਨੈਪ ਦੇ ਰੈਸੀਪੀਐਂਟਸ ਹੈਗੇ ਆ, ਜਿਹੜੇ ਫੂਡ ਸਟੈਂਪਾਂ ਵਾਲੇ ਆ, ਹੁਣ US ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਵੀ ਸਾਰਿਆਂ ਨੂੰ ਦੁਬਾਰਾ ਕੀ ਅਪਲਾਈ ਕਰਨਾ ਪਊਗਾ। ਐਗਰੀਕਲਚਰ ਸੈਕਟਰੀ ਬਰੁਕ ਰੋਲਿਨਸ ਨੇ ਇਹ ਕਿਹਾ ਵੀ 29 ਜਿਹੜੀਆਂ ਰਿਪਬਲਿਕਨ ਸਟੇਟਸ ਹੈਗੀਆਂ ਉਹਦਾ ਜਿਹੜਾ ਡਾਟਾ ਉਹ ਨਹੀਂ ਚੈੱਕ ਕੀਤਾ। ਕਹਿੰਦੇ ਵੀ 1,86,000 ਮਰੇ ਹੋਏ ਲੋਕ ਜਿਹੜੇ ਆ
ਮਰੇ ਹੋਏ ਬੰਦੇ ਤੇ ਬੀਬੀਆਂ ਤੇ ਬੱਚੇ ਉਹਨਾਂ ਨੂੰ ਜਿਹੜੀਆਂ ਸਨੈਪ ਦੀਆਂ ਜਿਹੜੀਆਂ ਫੂਡ ਸਟੈਂਪਸ ਆ ਉਹ ਜਾ ਰਹੀਆਂ ਸੀਗੀਆਂ। 5 ਲੱਖ ਬੰਦੇ ਇਦਾਂ ਦੇ ਲੱਭੇ ਆ ਜਿਹੜੇ 2-2 ਜਿਨ੍ਹਾਂ ਨੂੰ ਸਨੈਪ ਦੀਆਂ ਪੇਮੈਂਟਸ ਜਾ ਰਹੀਆਂ ਸੀਗੀਆਂ। ਸਿਰਫ ਇਹ 29 ਸਟੇਟਾਂ ਦਾ ਜਿਹੜਾ ਡਾਟਾ ਆਇਆ ਹੈਗਾ। ਸੋ ਇਹ ਤੋਂ ਬਿਨਾਂ ਕਹਿੰਦੇ ਵੀ ਜਿਹੜੀਆਂ ਡੈਮੋਕ੍ਰੈਟਿਕਲੀ ਹੈਲਡ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀ ਕੀ ਸਿਚੁਏਸ਼ਨ ਹੋਊਗੀ। ਸੋ ਇਸ ਨੂੰ ਦੇਖਦੇ ਹੋਏ ਅਮਰੀਕਾ 'ਚ ਇਹ ਦੱਸਦੇ ਜਾਈਏ 41 ਮਿਲੀਅਨ ਅਮਰੀਕਨ ਲੋਕ ਜਿਹੜੇ ਆ ਸਨੈਪ ਜਾਣੀ ਕਿ ਜਿਹੜਾ ਸਪਲੀਮੈਂਟ ਹੈਗਾ ਆ ਇਹ ਫੂਡ ਸਟੈਂਪਾਂ ਆ ਜਿੱਦਾਂ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹੈਗੇ ਆ 41 ਮਿਲੀਅਨ ਲੋਕ ਲੈਂਦੇ ਹੈਗੇ ਆ ਜੋ ਕਿ ਕਹਿੰਦੇ ਪਈ ਐਵਰੇਜ $187 ਪਰ ਪਰਸਨ ਬਣਦਾ ਹੈਗਾ। ਸੋ ਅੱਜ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਕਿਹਾ ਵੀ ਹਰ ਇੱਕ ਅਮਰੀਕਨ ਜੋ ਫੂਡ ਸਟੈਂਪ ਲੈਂਦਾ ਹੈਗਾ ਉਸ ਨੂੰ ਦੁਬਾਰਾ ਕੀ ਜਿਹੜਾ ਈਬੀਟੀ ਕਾਰਡ ਜੋ ਆ ਉਹ ਅਪਲਾਈ ਕਰਨਾ ਪਊਗਾ ਤਾਂ ਕਿ ਉਹ ਵੈਰੀਫਾਈ ਕਰ ਸਕਣ ਬਿਲਕੁਲ ਸਹੀ ਲੋਕਾਂ ਨੂੰ ਜਿਹੜੇ ਇਹ ਜਿਹੜੀ ਹੈਲਪ ਆ ਮਿਲਦੀ ਹੈਗੀ। ਜੀ ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਜਿਹੜਾ ਸਮਾਂ ਜਿਹੜਾ ਇਨਫੈਕਟ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੋ ਗਿਆ ਤੇ ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਆ ਜੀ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।